ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਨੇਹਾ ਦ ਵੀਜ਼ਾ ਆਫਿਸ ਤੋਂ ਇੱਕ ਵਾਰ ਫਿਰ ਹਾਜ਼ਰ ਹੋਈ ਹਾਂ ਕੈਨੇਡਾ ਸਟੱਡੀ ਵੀਜ਼ੇ ਦੀਆਂ ਲੇਟੈਸਟ ਅਪਡੇਟਸ ਲੈ ਕੇ। ਸੋ ਇਸ ਮੰਚ ਦੇ ਥਰੂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਕਿ ਹੁਣ ਸੈਪਟੈਂਬਰ 2025 ਇਨਟੇਕ ਜਿਹੜਾ ਸੀ ਪਿਚ ਕਰਨਾ ਤਾਂ ਸਟੂਡੈਂਟਸ ਦੀਆਂ ਬਹੁਤ ਕਨਫਿਊਜ਼ਨਸ ਆ, ਬਹੁਤ ਕੁਐਸਚਨਸ ਹੈਗੇ ਆ। ਸੋ ਅੱਜ ਦੀ ਜਿਹੜੀ ਕਨਫਿਊਜ਼ਨ ਆ ਉਹ ਗੈਪ ਨੂੰ ਲੈ ਕੇ ਆ। ਸੋ ਅੱਜ ਆਪਾਂ ਗੱਲ ਕਰਾਂਗੇ ਕਿ ਗੈਪ ਜਸਟੀਫਿਕੇਸ਼ਨ ਕਿੰਨਾ ਚੱਲ ਸਕਦਾ ਵਾ ਔਰ ਜਿਨ੍ਹਾਂ ਦਾ ਨੰਬਰ ਆਫ ਟਾਈਮਸ ਰਿਫਿਊਜ਼ਲਸ ਹੈਗੇ ਕਿ ਉਹਨਾਂ ਨੂੰ ਹੁਣ ਅਪਲਾਈ ਕਰਨਾ ਚਾਹੀਦਾ। ਤਾਂ ਦੇਖੋ ਕਲੀਅਰ ਕੱਟ ਪਿਕਚਰ ਆ ਕਿ ਜਿਨ੍ਹਾਂ ਦੀਆਂ 2-2 3-3 ਰਿਫਿਊਜ਼ਲਸ ਆ ਉਹਨਾਂ ਨੂੰ ਹੁਣ ਅਪਲਾਈ ਨਹੀਂ ਕਰਨਾ ਚਾਹੀਦਾ। ਔਰ ਅਗਰ ਤੁਹਾਡੇ ਕੋਲ ਪ੍ਰੋਪਰ ਗੈਪ ਜਸਟੀਫਿਕੇਸ਼ਨ ਹੈਗੀ ਆ, ਤੁਹਾਡੀ ਪ੍ਰੋਪਰ ਤੁਸੀਂ ਜੌਬ ਕਰ ਰਹੇ ਹੋ, ਤੁਹਾਡੇ ਕੋਲ ਸੈਲਰੀ ਸਲਿਪਸ ਹੈਗੀਆਂ, ਤਾਂ ਹੀ ਤੁਸੀਂ ਆਪਣੀ ਫਾਈਲ ਲਗਾਓ। ਹੁਣ ਕੈਨੇਡਾ ਪਹਿਲੇ ਵਾਂਗੂ ਨਹੀਂ ਹੈਗਾ। ਸੋ +2 ਤੋਂ ਬਾਅਦ ਸਿਰਫ ਤੁਹਾਡਾ 1-2 ਸਾਲ ਦਾ ਗੈਪ ਹੀ ਅਸੈਪਟੇਬਲ ਆ, ਤਾਂ ਹੀ ਫਾਈਲ ਲਗਾਓ। ਗ੍ਰੈਜੂਏਸ਼ਨ ਤੋਂ ਬਾਅਦ ਅਗਰ ਤੁਹਾਡਾ 2-2 3-3 4-4 ਸਾਲ ਦਾ ਗੈਪ ਹੈਗਾ ਵਾ ਤਾਂ ਪ੍ਰੋਪਰ ਜਸਟੀਫਿਕੇਸ਼ਨ ਦੇ ਨਾਲ ਤੁਸੀਂ ਫਾਈਲ ਲਗਾ ਸਕਦੇ ਹੋ। ਨਹੀਂ ਤਾਂ ਤੁਹਾਡੇ ਕੋਲ ਬੈਸਟ ਆਪਸ਼ਨ ਹੈਗੀ ਆ ਕਿ ਤੁਸੀਂ ਕਿਸੇ ਹੋਰ ਕੰਟਰੀ ਦਾ ਕਰ ਲਓ। ਜਿਹੜੇ ਸਟੂਡੈਂਟਸ +2 ਤੋਂ ਬਾਅਦ 2-2 3-3 ਸਾਲ ਦਾ ਗੈਪ ਹੈਗਾ ਉਹ ਯੂਕੇ ਕਰ ਸਕਦੇ ਆ, ਟੌਪ ਅਪ ਪ੍ਰੋਗਰਾਮ ਲੈ ਸਕਦੇ ਆ ਜਿਹਦੇ ਵਿੱਚ ਉਹਨਾਂ ਨੂੰ 3 ਸਾਲ ਦੀਆਂ ਫੀਸਾਂ ਨਹੀਂ ਦੇਣੀਆਂ ਪਊਗੀਆਂ। ਉਹਦੇ ਲਈ ਤੁਸੀਂ ਟੀਮ ਨਾਲ ਲਿੰਕ ਕਰ ਸਕਦੇ ਹੋ। ਨਹੀਂ ਤਾਂ ਅਗਰ ਤੁਹਾਡੀ ਡੈਸਟੀਨੇਸ਼ਨ ਹੀ ਕੈਨੇਡਾ ਹੈਗੀ ਆ ਤਾਂ ਤੁਸੀਂ ਵਰਕ ਪਰਮਿਟ ਕੈਨੇਡਾ ਦਾ ਕਰ ਸਕਦੇ ਹੋ, ਜਿਸ 'ਚ ਤੁਹਾਡੀ ਕੁਆਲੀਫਿਕੇਸ਼ਨ +2 ਚਾਹੀਦੀ ਆ। ਅਲੱਗ-ਅਲੱਗ ਫੀਲਡਸ ਦੇ ਵਿੱਚ ਵਰਕ ਪਰਮਿਟਸ ਹੈਗੇ ਆ, ਉਹਦੇ ਲਈ ਵੀ ਮੋਰ ਡਿਟੇਲ ਲਈ ਤੁਸੀਂ ਟੀਮ ਨਾਲ ਲਿੰਕ ਕਰ ਸਕਦੇ ਹੋ। ਸੋ ਸਾਡੇ 3 ਬ੍ਰਾਂਚਿਸ ਆ, ਜਲੰਧਰ, ਅੰਮ੍ਰਿਤਸਰ, ਲੁਧਿਆਣਾ। ਜਿਹੜੀ ਵੀ ਤੁਹਾਨੂੰ ਨੀਅਰ ਪੈਂਦੀ ਹੈ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਔਰ ਆਪਣੀ ਅਸੈਸਮੈਂਟ ਸੈਪਟੈਂਬਰ ਇਨਟੇਕ ਦੀ ਫ੍ਰੀ ਆਫ ਕਾਸਟ ਕਰਾ ਸਕਦੇ ਹੋ, ਕਿਉਂਕਿ ਸੈਪਟੈਂਬਰ ਇਨਟੇਕ 'ਚ ਤੁਹਾਡਾ ਕੋਰਸ ਰੈਲੇਵੈਂਟ ਹੋਣਾ, ਤੁਹਾਡਾ ਤੁਸੀਂ ਕਿਹੜਾ ਫਾਈਲ ਲਗਾਉਣੀ ਹੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀ ਆ। ਥੈਂਕ ਯੂ।